ਟੀਮ ਵੱਲੋਂ ਵੈਸੇ ਕੋਸ਼ਿਸ਼ ਹੁੰਦੀ ਹੈ ਕਿ ਹਰ ਪ੍ਰੋਗਰਾਮ, ਚਾਹੇ ਉਹ ਕਿਸੇ ਦਾ ਵੀ ਹੈ, ਚਾਹੇ ਉਹ ਇਨਫੋਰਮੇਸ਼ਨ ਵਾਲਾ ਪ੍ਰੋਗਰਾਮ ਹੈ, ਚਾਹੇ ਉਹ ਇਨਫੋਰਮੇਸ਼ਨ ਪਲੱਸ ਐਂਟਰਟੇਨਮੈਂਟ ਹੈ, ਚਾਹੇ ਉਹ ਪੜਚੋਲ ਵਾਲਾ ਪ੍ਰੋਗਰਾਮ ਹੈ, ਚਾਹੇ ਉਹ ਐਨਾਲਿਸਟ ਕਰਨ ਵਾਲਾ, ਖਬਰਾਂ ਬਾਰੇ ਤੁਹਾਨੂੰ ਜਾਣਕਾਰੀਆਂ ਦੇਣ ਵਾਲਾ, ਹਰ ਪ੍ਰੋਗਰਾਮ ਮਿਆਰੀ ਪ੍ਰੋਗਰਾਮ ਲੈ ਕੇ ਆਉਣ ਦੀ ਸਾਡੀ ਸਾਰਿਆਂ ਦੀ ਕੋਸ਼ਿਸ਼ ਰਹਿੰਦੀ ਆ। ਅਤੇ ਤੁਸੀਂ ਦੇਖੋ ਕਿ ਹਰਜੋਤ ਸਿੰਘ ਖਾਲਸਾ ਜੀ ਵੀ ਜਦੋਂ ਉਹ ਦੱਸਦੇ ਨੇ ਕਿਸੇ ਵੀ ਖਬਰ ਨੂੰ, ਲੰਘੇ ਦਿਨਾਂ ਵਿੱਚ ਤੁਸੀਂ ਇੱਕ ਰਿਪੋਰਟ ਸੁਣੀ ਹੋਣੀ ਹੈ ਨਿਖਿਲ ਗੁਪਤਾ ਦੇ ਬਾਰੇ, ਤਾਂ ਉਹ ਹਰ ਖਬਰ ਦੇ ਵਿੱਚ ਵੱਖ-ਵੱਖ ਸੋਰਸਿਸ ਦੇ ਵਿੱਚੋਂ ਖੋਜ ਕਰਕੇ ਵੱਖ-ਵੱਖ ਕੀ ਕਿਹੜਾ ਅਦਾਰਾ, ਵਾਸ਼ਿੰਗਟਨ ਪੋਸਟ ਕੀ ਲਿਖ ਰਿਹਾ, LA ਟਾਈਮਸ ਕੀ ਲਿਖ ਰਿਹਾ, ਹੋਰ ਜਿਹੜੇ ਅਮਰੀਕਾ ਦੇ ਉੱਘੇ ਅਦਾਰੇ ਨੇ, ਨਾਮੀ ਅਦਾਰੇ ਨੇ, ਔਰ ਖੋਜ ਕਰਦੇ ਨੇ, ਉਹਨਾਂ ਦੀ ਇਨਵੈਸਟੀਗੇਸ਼ਨ ਚੱਲਦੀ ਰਹਿੰਦੀ ਆਪਣੇ ਪੱਧਰ 'ਤੇ ਵੀ, ਉਹ ਕੀ ਲਿਖ ਰਹੇ ਨੇ। ਇਸੇ ਕਰਕੇ ਅਸੀਂ ਸਾਰੇ ਜਿਹੜੇ ਉਹ, ਬੇਸ਼ੱਕ ਇਹ ਰਿਪੋਰਟ ਹੈ, ਇਹਨੂੰ ਆਪਾਂ 10-12 ਮਿੰਟ ਦੀ ਇੱਕ ਰਿਪੋਰਟ ਗਿਣਦੇ ਹਾਂ, ਪਰ ਫਿਰ ਵੀ ਸਾਡੀ ਟੀਮ ਦੇ ਕਈ ਮੈਂਬਰ ਇਹਨਾਂ ਤੱਥਾਂ ਨੂੰ ਇਕੱਠੇ ਕਰਨ ਦੇ ਲਈ ਕਾਫੀ ਜੱਦੋਜਹਿਦ ਜਿਹੜੀ ਉਹ ਕਰਦੀ ਹੈ। ਅਸਲ ਦੇ ਵਿੱਚ ਇਹ ਨੀਟ ਤੇ ਆਪਾਂ ਤਾਂ ਗੱਲ ਕੀਤੀ ਕਿਉਂਕਿ ਇੱਕ ਬਹੁਤ ਵੱਡੇ ਰੇਲ ਹਾਦਸੇ ਬਾਰੇ ਮੈਂ ਗੱਲ ਕਰਨ ਜਾ ਰਿਹਾ। ਮੈਂ ਕਿਹਾ ਉਸ ਤੋਂ ਪਹਿਲਾਂ ਨੀਟ ਵਾਲੀ ਜਿਹੜੀ ਇਨਫੋਰਮੇਸ਼ਨ ਉਹਦੇ ਵਿੱਚ ਹੋਰ ਐਡ ਆਨ ਕਰ ਦਈਏ। ਧਰਮੇਂਦਰ ਪ੍ਰਧਾਨ ਜਿਹੜਾ ਕਿ ਸਿੱਖਿਆ ਮੰਤਰੀ ਹੈ, ਜਿਹਦੇ ਬਾਰੇ ਮੈਂ ਬਹੁਤਾ ਹੁਣ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਉਹਦੇ ਬਾਰੇ ਗੱਲ ਕਰ ਚੁੱਕੇ ਆਪਾਂ। ਅੱਜ ਉਹਨੇ ਮੰਨਿਆ ਕਿ ਨੈਸ਼ਨਲ ਟੈਸਟਿੰਗ ਏਜੰਸੀ, ਉਹਦਾ ਬਿਆਨ ਆਇਆ ਬਕਾਇਦਾ ਕਿ ਨੈਸ਼ਨਲ ਟੈਸਟਿੰਗ ਏਜੰਸੀ ਦੀ ਜਿਹੜੀ ਅਪਰੋਚ ਆ ਉਹ ਤੇ ਵੀ ਸਵਾਲ ਚੁੱਕਿਆ। ਤੇ ਇਹੀ ਮੰਤਰੀ ਸਾਹਿਬ 5 ਦਿਨ ਪਹਿਲਾਂ ਕੀ ਕਹਿ ਰਹੇ ਸੀਗੇ, ਇਹ ਕਹਿੰਦੇ ਕਿ ਜੀ ਇਹ ਸਾਰਾ ਕੁਝ ਨਹੀਂ ਹੋਇਆ, ਇਹ ਸਾਰਾ ਕੁਝ ਜਿਹੜਾ ਉਹ ਕਾਂਗਰਸ ਸਿਆਸਤ ਕਰ ਰਹੀ ਹੈ ਤੇ ਜਿਹੜੇ ਲੋਕਾਂ ਦੇ ਦੋਸ਼ ਲਾ ਰਹੇ ਨੇ ਲੋਕ ਨੀਟ ਦੀ ਪ੍ਰੀਖਿਆ ਦੇ ਉੱਤੇ, ਉਹ ਬੇਬੁਨਿਆਦ ਨੇ। ਜਦ ਕਿ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸੀਆਂ ਕਿ ਕਿਉਂ ਦੋਸ਼ ਲੱਗ ਰਹੇ ਨੇ, ਉਹਨਾਂ ਦੇ ਪਿੱਛੇ ਲੌਜਿਕ ਕੀ ਹੈ, ਗਲਤ ਕੀ ਹੈ, ਖਾਮੀ ਕੀ ਕਿੱਥੇ ਹੈ, ਤੇ ਹੁਣ ਕਿੱਥੇ ਇਹ ਸਾਰਾ ਮਾਮਲਾ ਖੜਾ ਹੈ। ਪਰ ਧਰਮੇਂਦਰ ਪ੍ਰਧਾਨ ਸਾਹਿਬ, ਤੁਸੀਂ ਲੋਕਾਂ ਨੂੰ ਬੁੱਧੂ ਸਮਝਦੇ ਹੋ। ਤੁਸੀਂ ਸਮਝਦੇ ਹੋ ਕਿ ਜੇਕਰ ਅਸੀਂ ਅੱਖੀ ਘੱਟਾ ਵੀ ਪਾਉਣਾ ਹੋਇਆ ਤਾਂ ਲੋਕ ਅੱਖਾਂ ਮੂਹਰੇ ਕਰ ਦੇਣਗੇ ਕਿ ਲਓ ਜੀ ਪਾ ਦਿਓ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਤੁਹਾਡਾ ਅੱਖੀ ਘੱਟਾ ਪਾਇਆ, ਘੱਟਾ ਜਿਹੜਾ ਤੁਸੀਂ ਪਾਉਣਾ ਲੋਕਾਂ ਦੇ ਅੱਖਾਂ ਦੇ ਵਿੱਚ, ਉਹ ਚੱਲਦੀ ਹੈ ਦੁਨੀਆ, ਤੁਹਾਡੇ ਬਿਰਤਾਂਤ, ਤੁਹਾਡੇ ਨੈਰੇਟਿਵ ਤੇ ਚੱਲਦੀ ਹੈ ਦੁਨੀਆ। ਬਹੁਤ ਸਾਰੇ ਵੋਟਰ ਹੈਗੇ ਨੇ ਤੁਹਾਡੇ ਕੋਲੇ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਹਰ ਬੰਦੇ ਨੂੰ ਹੀ ਚਾਰ ਕੇ, ਹਰ ਬੰਦੇ ਨੂੰ ਹੀ ਉਹਨੂੰ ਬੁੱਧੂ ਬਣਾ ਕੇ ਲੰਘ ਜਾਓਗੇ ਤੇ ਤੁਹਾਡੀ ਗੱਲ ਤੇ ਹਰ ਕੋਈ ਯਕੀਨ ਕਰ ਲੂਗਾ ਅੱਖਾਂ ਮੀਚ ਕੇ। ਏਦਾਂ ਨਹੀਂ ਹੁੰਦਾ। ਤੁਸੀਂ ਲੋਕਾਂ ਨੂੰ ਬੁੱਧੂ ਸਮਝਦੇ ਹੋ, ਪਾਗਲ ਸਮਝਦੇ ਹੋ। ਜਨਤਾ ਇੰਨੀ ਪਾਗਲ ਨਹੀਂ ਹੈ ਕਿ ਤੁਸੀਂ ਹਾਥੀ ਨੂੰ ਜੇ ਕੁੱਤਾ ਕਹੀ ਜਾਓਗੇ ਤਾਂ ਲੋਕ ਕਹਿ ਦੇਣਗੇ ਹਾਂਜੀ ਹਾਂਜੀ ਕੁੱਤਾ ਹੀ ਹੈ। ਏਦਾਂ ਨਹੀਂ ਚੱਲਦੀ ਹੁੰਦੀ ਦੁਨੀਆ। ਸੋ ਰੇਲ ਹਾਦਸਾ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਪੱਛਮੀ ਬੰਗਾਲ ਦੇ ਵਿੱਚ। 15 ਯਾਤਰੀਆਂ ਦੀ ਮੌਤ ਹੋਈ ਹੈ। ਕੰਚਨਜੰਗਾ ਐਕਸਪ੍ਰੈਸ ਦੇ 3 ਡੱਬੇ ਜਿਹੜੇ ਆ ਉਹ ਪਟੜੀ ਤੋਂ ਉਤਰੇ ਸੀਗੇ। ਪੱਛਮੀ ਬੰਗਾਲ ਦੇ ਦਾਰਜਲਿੰਗ ਜ਼ਿਲ੍ਹੇ ਦੇ ਵਿੱਚ ਇਹ ਘਟਨਾ ਵਾਪਰੀ ਹੈ। 60 ਬੰਦੇ ਜ਼ਖਮੀ ਹੋਏ ਨੇ। ਇਸ ਦੇਸ਼ ਦਾ ਦੁਖਾਂਤ ਇਹ ਹੈ ਕਿ ਇੱਥੇ ਆਮ ਇਨਸਾਨ ਨੂੰ ਆਮ ਇਨਸਾਨ ਗਿਣਿਆ ਨਹੀਂ ਜਾਂਦਾ। ਤੇ ਆਪਾਂ ਲੰਘੇ ਦਿਨ ਵੀ ਚਰਚਾ ਕੀਤੀ ਸੀ ਕਿ ਜਿਹੜੀਆਂ ਵੋਟਾਂ, ਹਰ ਵੋਟਰ ਆਪਣੀ ਵੋਟ ਪਾਉਣ ਹੀ ਜਾਂਦਾ। ਉਹ ਇੱਕ ਵੋਟਰ ਦੇ ਤੌਰ ਤੇ ਹੀ ਸੋਚਦਾ ਕਿ ਮੈਂ ਵੋਟਰ ਹਾਂ। ਆਜ਼ਾਦੀ ਦੇ 70, 72, 75 ਸਾਲਾਂ ਬਾਅਦ ਅਸੀਂ ਆਪਣੇ ਆਪ ਤੇ ਇੱਕ ਗਲਤੀ ਮਾਣ ਕਰਦੇ ਹਾਂ ਕਿ ਅਸੀਂ ਵੋਟਰ ਬਣ ਗਏ, ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ। ਪਰ ਜਿਹੜਾ ਅਧਿਕਾਰ ਦੀ ਅਸੀਂ ਵਰਤੋਂ ਕਰਦੇ ਹਾਂ, ਕਿ ਉਹ ਸਹੀ ਇੰਪਲੀਮੈਂਟ ਹੋ ਰਿਹਾ, ਕਿਤੇ ਸਾਨੂੰ ਹੋਰਾਂ ਮਾਮਲਿਆਂ 'ਚ ਤਾਂ ਨਹੀਂ ਉਲਝਾ ਰਿਹਾ, ਇਹਦੇ ਬਾਰੇ ਅਸੀਂ ਕੁਛ ਨਹੀਂ। ਅਸੀਂ ਸਿਰਫ ਵੋਟਰ ਹਾਂ। ਤੇ ਇਹ ਸਾਡੀ ਇੱਕ ਉੱਥੋਂ ਦੇ ਸਿਸਟਮ ਦਾ ਇੱਕ ਬਹੁਤ ਭੈੜ ਹੈ ਕਿ ਉਹ ਸਿਰਫ ਗਿਣਦੀ ਹੈ। ਮਤਲਬ ਕਿੰਨੇ MPs ਨੇ, ਉਹ ਵੱਧ MP ਵਾਲਾ ਬਣ ਗਿਆ। ਕਈ ਵਾਰ ਤਾਂ ਗੱਠਜੋੜ ਦੇ ਵਿੱਚ ਘੱਟ MP ਵਾਲਾ ਵੀ ਬਣ ਜਾਂਦਾ। ਇੱਥੇ ਕਹਿੰਦੇ ਕਿ ਭਾਜਪਾ ਵਾਲੇ ਜਦੋਂ ਪਛੜ ਗਏ 242 ਸੀਟਾਂ ਤੇ, ਕਹਿੰਦੇ ਕਿ ਜੀ ਵੈਸੇ ਤਾਂ ਮੋਰਲ ਗਰਾਊਂਡ ਤੇ ਤਾਂ ਜਿਹੜੀ ਸਭ ਤੋਂ ਵੱਡੀ ਪਾਰਟੀ ਹੈ ਉਹਨੂੰ ਸਰਕਾਰ ਦੇ ਵਿੱਚ ਜਾਣਾ ਚਾਹੀਦਾ। ਜਿਹੜੇ ਇਹਨਾਂ ਦੇ ਚੇਲੇ ਚਾਰੜੇ ਨੇ, ਚਾਪਲੂਸ ਟਾਈਪ ਜਿਹੜੇ ਐਂਕਰ ਨੇ ਉਹ। ਪਰ ਕਦੇ ਵਿਧਾਨ ਸਭਾ ਦੇ ਵਿੱਚ ਵੀ ਤੁਸੀਂ ਇਹ ਵੇਖਿਆ ਕਿ ਜਿਹੜੀ ਪਾਰਟੀ ਵੱਡੀ ਹੈ, ਗੋਆ ਦੇ ਵਿੱਚ ਤੁਸੀਂ ਕੀ ਦੇਖਿਆ, ਮਿਜ਼ੋਰਮ ਦੇ ਵਿੱਚ ਤੁਸੀਂ ਕੀ ਦੇਖਿਆ ਕਿ ਲਾਰਜੈਸਟ ਪਾਰਟੀ ਕੋਈ ਸੀ, ਸਰਕਾਰ ਕੋਈ ਬਣਾ ਗਿਆ। ਸੋ ਇੱਥੇ ਇਹ ਵੀ ਜੋੜ ਤੋੜ ਚੱਲਦਾ ਕਿਉਂਕਿ ਗਿਣਤੀ ਮੈਟਰ ਕਰਦੀ ਹੈ। ਔਰ ਗਿਣਤੀਆਂ ਦੇ ਵਿੱਚ ਜਦੋਂ ਗਿਣਤੀ ਮੈਟਰ ਕਰਨ ਲੱਗ ਪੈਂਦੀ ਨਾ, ਉਦੋਂ ਕਈ ਵਾਰੀ ਸਿਧਾਂਤ ਅਸੂਲ ਮਾਇਨੇ ਖੇਸ ਨਹੀਂ ਰਹਿੰਦੇ। ਖੈਰ, ਇੱਕ ਤੁਹਾਨੂੰ ਯਾਦ ਹੋਣਾ ਲਾਲ ਬਹਾਦਰ ਸ਼ਾਸਤਰੀ, ਮੈਂ ਅਕਸਰ ਹੀ ਉਹਨਾਂ ਦਾ ਕਈ ਵਾਰੀ ਜ਼ਿਕਰ ਕਰਦਾ ਰਹਿਣਾ। ਮੈਨੂੰ ਉਹਨਾਂ ਦੇ ਬਾਰੇ ਨਾ ਇੱਕ ਕਿਹਾ ਜਾਂਦਾ ਹੈ, ਰਾਈਟ ਪਰਸਨ ਐਟ ਰੋਂਗ ਪਲੇਸ। ਉਹ ਇਨਸਾਨ ਬਹੁਤ ਵਧੀਆ ਸੀਗੇ, ਪਰ ਰੋਂਗ ਪਲੇਸ ਕਿਉਂਕਿ ਉਹ ਜਿਨ੍ਹਾਂ ਲੋਕਾਂ ਦੇ ਨਾਲ ਉਦੋਂ ਕੰਮ ਕਰਦੇ ਸੀਗੇ ਉਹ ਕੋਈ ਬਾਹਲੇ ਵਧੀਆ ਲੋਕ ਨਹੀਂ ਗਿਣੇ ਜਾਂਦੇ ਉਹਨਾਂ ਸਮਿਆਂ ਦੇ ਵਿੱਚ। ਕਿਉਂਕਿ ਲਾਲ ਬਹਾਦਰ ਸ਼ਾਸਤਰੀ, ਨਹਿਰੂ ਨਾਲ ਉਹਨਾਂ ਨੇ ਕੰਮ ਕੀਤਾ ਜਾਂ ਹੋਰ ਲੋਕਾਂ ਦੇ ਨਾਲ। ਉਹਨਾਂ ਦੇ ਆਲੇ ਦੁਆਲੇ ਉਹੀ ਲੋਕ ਸੀਗੇ ਜਿਨ੍ਹਾਂ ਨੂੰ ਚੌਧਰ ਚਾਹੀਦੀ ਸੀ ਤੇ ਜਿਨ੍ਹਾਂ ਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹਨਾਂ ਨੇ ਵਾਂਢੀ ਇਸ ਖਾਤਰ ਕਰਾਈ ਕਿ ਇਹਨਾਂ ਘਰਾਣਿਆਂ ਨੂੰ ਚੌਧਰ ਚਾਹੀਦੀ ਸੀ। ਖੈਰ, ਉਦੋਂ 1956 ਦੇ ਵਿੱਚ ਅਗਸਤ ਦੀ ਗੱਲ ਹੈ, ਇੱਕ ਰੇਲ ਹਾਦਸਾ ਵਾਪਰ ਗਿਆ ਸੀ ਆਂਧਰ ਪ੍ਰਦੇਸ਼ ਦੇ ਵਿੱਚ ਤੇ ਉਹਨਾਂ ਨੇ ਆਪਣੇ ਅਸਤੀਫਾ ਦੇਤਾ ਸੀਗਾ। ਇਹ ਹੁੰਦਾ ਮੋਰਲ ਗਰਾਊਂਡ। ਅਸਤੀਫੇ ਦੀ ਮੰਗ ਕੀਤੀ ਗਈ ਸੀ। ਉਦੋਂ ਉਹ ਰੇਲ ਮੰਤਰੀ ਸੀਗੇ। ਉਹਨਾਂ ਨੇ ਤਾਂ ਅਸਤੀਫਾ ਦੇਤਾ, ਪਰ ਇਹ ਹੁੰਦੇ ਸਟੇਟਸਮੈਨ। ਅਸਲ ਦੇ ਵਿੱਚ ਆਪਾਂ ਗੱਲ 1 ਮਿੰਟ ਦੇ ਵਿੱਚ ਹੀ ਖਤਮ ਕਰਦੇ ਹਾਂ। ਇਹ ਹੁੰਦਾ ਸਟੇਟਸਮੈਨ, ਜਿਹੜਾ ਬੰਦਾ ਮੋਰਲ ਗਰਾਊਂਡ ਤੇ ਕੋਈ ਸਟੈਪ ਚੁੱਕਦਾ ਜਾਂ ਕਿਸੇ ਮੰਗ ਨੂੰ ਮੰਨਦਾ। ਪਰ ਇੱਥੇ ਤਾਂ ਆਪਾਂ ਦੇਖਿਆ 750 ਕਿਸਾਨ ਸ਼ਹੀਦ ਹੋ ਗਿਆ।
ਇੱਥੇ ਸਟੇਟਸਮੈਨ, ਇੱਥੇ ਕਿਸੇ ਨੇ ਅਸਤੀਫਾ ਦਿੱਤਾ, ਅੱਜ ਦੇਸ਼ ਨੂੰ ਪਤਾ ਵੀ ਨਹੀਂ ਹੈ ਕਿ ਰੇਲ ਮੰਤਰੀ ਕੌਣ ਹੈ। ਅਸਤੀਫੇ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇੱਕ ਰਿਪੋਰਟ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਕਿ ਕਿੱਡੇ ਵੱਡੇ ਰੇਲ ਹਾਦਸੇ ਇਸ ਮੁਲਕ ਦੇ ਵਿੱਚ ਵਾਪਰਿਆ, ਤੇ ਅਸਤੀਫਾ ਦੇਣਾ ਤਾਂ ਬਹੁਤ ਦੂਰ ਦੀ ਗੱਲ, ਅਸਤੀਫੇ ਦਾ ਨਾਂ ਤੱਕ ਨਹੀਂ ਲਿਆ ਗਿਆ। 700 ਮਜ਼ਦੂਰ ਕਿਸਾਨ ਸ਼ਹੀਦ ਹੋ ਗਿਆ। ਇੱਥੇ ਤਾਂ ਮਜ਼ਦੂਰ ਕਿਸਾਨ ਸ਼ਹੀਦ ਹੋਣਾ ਤਾਂ ਚਲੋ, ਉਹ ਤਾਂ ਲੋਕ ਜਿਹੜੇ ਨੇ ਉਹ ਆਪਣੀਆਂ ਮੰਗਾਂ ਲਈ ਦਿੱਲੀ ਗਏ ਸੀ। ਇਹ ਤਾਂ ਸਰਕਾਰ ਹੈ ਜੀ, ਆ ਇੰਨੇ ਗੈਰ ਇਖਲਾਕੀ ਲੋਕ ਨੇ ਸੱਤਾ ਦੇ ਵਿੱਚ ਬੈਠੇ ਹੋਏ, ਜਿਨ੍ਹਾਂ ਨੇ ਕਿਸਾਨਾਂ ਤੇ ਗੋਲੀਆਂ ਤੱਕ ਚਲਾਤੀਆਂ। ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਰਿਪੋਰਟ ਸੁਣੀ ਹੋਣੀ ਹੈ ਪੰਜਾਬੀ ਰੇਡੀਓ ਐਸਏ ਤੇ। ਇਹ ਹੁੰਦਾ ਸਟੇਟਸਮੈਨ ਜਿਹੜਾ ਅਸਤੀਫਾ ਦਿੰਦਾ ਕਿ ਹਾਂ, ਮੈਂ ਇਸ ਦੇ ਲਈ ਜ਼ਿੰਮੇਵਾਰ ਹਾਂ, ਇਹ ਕੰਮ ਹੋ ਗਿਆ ਤੇ ਹੁਣ ਮੈਂ ਇਹਦੇ ਲਈ ਅਸਤੀਫਾ ਦਿੰਦਾ ਹੈ। ਸਟੇਟਸਮੈਨ ਇਹ ਨਹੀਂ ਹੋ ਜਾਂਦਾ ਜਿਹੜਾ ਕਿਸੇ ਕੌਮ ਨੂੰ ਜਰਾਇਮ ਪੇਸ਼ਾ ਕਵੇ, ਉਹ ਸਟੇਟਸਮੈਨ ਨਹੀਂ ਹੁੰਦਾ। ਕਿਸੇ ਕੌਮ ਦੇ ਉੱਤੇ ਚੜ੍ਹਾਈ ਕਰਨ ਵਾਲਾ ਉਹ ਪ੍ਰਧਾਨ ਮੰਤਰੀ ਤਾਂ ਹੋ ਸਕਦਾ, ਪਰ ਉਹ ਸਟੇਟਸਮੈਨ ਨਹੀਂ ਹੋ ਸਕਦਾ। 10 ਲੱਖ ਦਾ ਮਹਿੰਗਾ ਸੂਟ ਪਾਉਣ ਵਾਲਾ, ਰਾਇਲ ਰੋਸ ਦੀਆਂ ਘੜੀਆਂ ਪਾਉਣ ਵਾਲਾ, ਵਿਦੇਸ਼ ਯਾਤਰਾ ਕਰਨ ਵਾਲਾ ਜ਼ਿਆਦੇ, ਉਹ ਸਟੇਟਸਮੈਨ ਨਹੀਂ ਹੁੰਦਾ। ਸਭ ਤੋਂ ਵੱਧ ਵਾਰ ਪ੍ਰਧਾਨ ਮੰਤਰੀ ਬਣ ਜਾਣ ਨਾਲ ਕੋਈ ਸਟੇਟਸਮੈਨ ਨਹੀਂ ਬਣਦਾ। ਸਟੇਟਸਮੈਨ ਦੇ ਲਈ ਕਿਰਦਾਰ ਉਸਾਰੀ ਕਰਨੀ ਪੈਂਦੀ ਹੈ। ਸਟੇਟਸਮੈਨ ਦੇ ਲਈ ਮਿਨੋਰਟੀਜ਼ ਨੂੰ ਨਾਲ ਲੈ ਕੇ ਤੁਰਨਾ ਪੈਂਦਾ ਹੈ। ਸਟੇਟਸਮੈਨ ਦੇ ਲਈ ਇਹ ਪ੍ਰਭਾਵ ਪੈਦਾ ਕਰਨਾ ਪੈਂਦਾ ਕਿ ਹਾਂ, ਤੁਸੀਂ ਦੇਸ਼ ਦੇ ਲੋਕ ਹੋ ਤੇ ਦੇਸ਼ ਤੁਹਾਡਾ ਹੈ। ਏਦਾਂ ਨਹੀਂ ਗਾ ਕਿ ਜੇ ਕੋਈ ਮਿਨੋਰਟੀ ਹੈ ਤੇ ਉਸ ਤੋਂ ਬਾਅਦ ਹਮਲਾ ਕਰਕੇ 400 ਸੀਟਾਂ ਵਾਲਾ ਜਿੱਤਣ ਵਾਲਾ ਕਦੇ ਸਟੇਟਸਮੈਨ ਨਹੀਂ ਹੁੰਦਾ। ਸੋ ਆਪਾਂ ਸਮਾਂ ਜ਼ਿਆਦਾ ਲੈ ਗਏ। ਪੰਜਾਬੀ ਰੇਡੀਓ ਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਤੇ ਇਹਦੇ ਨਾਲ ਇੱਕ ਜਿਹੜੀ ਬੜੀ ਅਹਿਮ ਖਬਰ ਹੈ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਨਾਲ ਜੁੜੀ ਹੋਈ, ਜਿਹਦੇ ਬਾਰੇ ਤੁਸੀਂ ਰਿਪੋਰਟ ਵੀ ਸੁਣੀ ਹੈ। ਜੇਕਰ ਮਿਸ ਕਰ ਚੁੱਕੇ ਹੋ ਤਾਂ ਦੁਬਾਰਾ ਸੁਣ ਸਕਦੇ ਹੋ। ਪੰਜਾਬੀ ਰੇਡੀਓ ਐਸਏ ਦੇ ਅਫੀਸ਼ੀਅਲ YouTube ਚੈਨਲ ਤੇ Facebook ਪੇਜ ਨੂੰ ਲਾਈਕ ਕਰ ਲਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਜੋ ਹਰ ਇੱਕ ਪ੍ਰੋਗਰਾਮ ਦੀ ਜਿਹੜੀ ਘੰਟੀ ਆ ਉਹ ਤੁਹਾਡੇ ਤੱਕ ਪਹੁੰਚਦੀ ਹੋ ਜਾਵੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।